ਕੌਮੀ ਰਾਜਧਾਨੀ 'ਚ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਨਾਲ ਸੰਬੰਧਿਤ ਆਪਣੇ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਨਾ ਹੋਣ ਤੋਂ ਨਿਰਾਸ਼ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸਵਾਲ ਪੁੱਛਿਆ ਹੈ। ਉਸ ਖਿਲਾਫ ਅਦਾਲਤੀ ਤੌਹੀਨ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਕਰੋਨਾ ਸੰਕਟ ਦਰਮਿਆਨ ਆਕਸੀਜਨ ਦੀ ਕਿੱਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਰਾਰੇ ਹੱਥੀ ਲੈਂਦਿਆਂ ਕਿਹਾ, ਤੁਸੀਂ ਸ਼ਤਰਮੁਰਗ ਵਾਂਗ ਆਪਣਾ ਸਿਰ ਰੇਤ ਵਿੱਚ ਲੁਕੋ ਸਕਦੇ ਹੋ, ਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਹਾਈ ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਚਾਹੇ ਅੱਖਾਂ ਬੰਦ ਕਰ ਲਵੇ, ਪਰ ਜਦੋਂ ਲੋਕ ਮਰ ਰਹੇ ਹੋਣ ਤਾਂ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। 2 ਮੈਂਬਰੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਪਹਿਲਾਂ ਹੀ ਹਦਾਇਤਾਂ ਦੇ ਚੁੱਕੀ ਹੈ ਤੇ ਹੁਣ ਅਸੀਂ ਹਾਈ ਕੋਰਟ ਇਹੀ ਗੱਲ ਆਖ ਰਿਹਾ ਹੈ ਕਿ ਕੇਂਦਰ ਸਰਕਾਰ ਕੋਈ ਵੀ ਢੰਗ ਤਰੀਕਾ ਅਪਣਾਏ, ਉਸ ਨੂੰ ਦਿੱਲੀ ਨੂੰ ਰੋਜ਼ਾਨਾ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨੀ ਹੋਵੇਗੀ। ਹਾਈ ਕੋਰਟ ਨੇ ਸਰਕਾਰ ਵੱਲੋਂ ਜਵਾਬ ਦਾਵਾ ਦਾਖਲ ਕਰਨ ਮੌਕੇ ਪੀਯੂਸ਼ ਗੋਇਲ ਤੇ ਸੁਮਿਤਾ ਡਾਬਰਾ ਨੂੰ ਅਦਾਲਤ ਵਿੱਚ ਮੌਜੂਦ ਰਹਿਣ ਦੀ ਹਦਾਇਤ ਕੀਤੀ। ਜਸਟਿਸ ਬਿਪਿਨ ਸਾਂਗੀ ਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਤੁਸੀਂ ਇਸ ਸ਼ਹਿਰ ਦਾ ਹਿੱਸਾ ਹੋ ਤੇ ਹਾਲਾਤ ਨੂੰ ਆਪਣੇ ਅੱਖੀਂ ਵੇਖ ਸਕਦੇ ਹੋ, ਪਰ ਨਹੀਂ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਖਿਆਲੀ ਮਹਿਲਾ ਕਿਸੇ ਹੋਰ ਦੁਨੀਆ 'ਚ ਰਹਿੰਦੇ ਹੋ। ਬੈਂਚ ਨੇ ਕੇਂਦਰ ਸਰਕਾਰ ਦੇ ਉਸ ਹਲਫਨਾਮੇ ਨੂੰ ਰੱਦ ਕਰ ਦਿੱਤਾ ਕਿ ਮੌਜੂਦਾ ਮੈਡੀਕਲ ਢਾਂਚੇ ਦੇ ਮੱਦੇਨਜ਼ਰ ਦਿੱਲੀ ਰੋਜ਼ਾਨਾ 700 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਲੈਣ ਦਾ ਹੱਕਦਾਰ ਨਹੀਂ ਹੈ। ਬੈਂਚ ਨੇ ਕਿਹਾ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਹੱਦ ਤੱਕ ਤਹਿਤ ਕਾਰਵਾਈ ਸਾਡੇ ਜ਼ਹਿਨ 'ਚ ਆਖਰੀ ਵਿਕਲਪ ਹੈ, ਪਰ ਯਕੀਨੀ ਤੌਰ ਤੇ ਇਹ ਸਾਡੇ ਦਿਮਾਗ ਵਿੱਚ ਹੈ ਤੇ ਸਾਨੂੰ ਇਸ ਆਖਰੀ ਕਦਮ ਚੁੱਕਣ ਲਈ ਮਜਬੂਰ ਨਾ ਕੀਤਾ ਜਾਵੇ। ਅਸੀਂ ਹੁਣ ਅਮਲੀ ਕਾਰਵਾਈ ਚਾਹੁੰਦੇ ਹਾਂ। ਬਹੁਤ ਹੋ ਗਿਆ, ਅਸੀਂ ਇਸ ਮਾਮਲੇ 'ਚ ਪੂਰੀ ਤਰ੍ਹਾਂ ਸਪਸ਼ਟ ਹਾਂ। ਅਸੀਂ ਹੁਣ ਨਾ ਹੀ ਸੁਣਾਂਗੇ, ਤੁਹਾਨੂੰ 700 ਮੀਟ੍ਰਿਕ ਟਨ ਆਕਸੀਜਨ ਸਪਲਾਈ ਕਰਨੀ ਹੀ ਹੋਵੇਗੀ। ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ। ਆਕਸੀਜਨ ਸੰਕਟ ਤੇ ਕੋਵਿਡ-19 ਨਾਲ ਜੁੜੇ ਹੋਰਨਾਂ ਮੁੱਦਿਆਂ ਤੇ 5 ਘੰਟੇ ਦੇ ਕਰੀਬ ਦਲੀਲਾਂ ਸੁਣਨ ਮਗਰੋਂ ਬੈਂਚ ਨੇ ਕਿਹਾ, ਅਸੀਂ ਇਸ ਸੱਚਾਈ ਨੂੰ ਅੱਖੀਂ ਵੇਖ ਰਹੇ ਹਾਂ ਕਿ ਲੋਕਾਂ ਨੂੰ ਨਿੱਤ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਮਿਲ ਰਹੀ, ਜਾਂ ਫਿਰ ਹਸਪਤਾਲਾਂ ਜਿਨ੍ਹਾਂ ਗੈਸ ਦੀ ਕਿੱਲਤ ਕਰਕੇ ਬੈੱਡ ਘਟਾ ਦਿੱਤੇ ਨੇ, ਜਿਸ ICU ਬੈੱਡਾਂ ਲਈ ਖੱਜਲ ਹੋਣਾ ਪੈ ਰਿਹਾ ਹੈ। ਬੈਂਚ ਨੇ ਕਿਹਾ ਕਿ ਲਿਹਾਜ਼ਾ ਅਸੀਂ ਕੇਂਦਰ ਸਰਕਾਰ ਨੂੰ ਹਦਾਇਤ ਕਰਦੇ ਹਾਂ ਕਿ ਉਹ ਕਾਰਨ ਦੱਸੇ ਕਿ ਸਾਡੇ ਵੱਲੋਂ ਮਈ ਵਿੱਚ ਜਾਰੀ ਤੇ ਸੁਪਰੀਮ ਕੋਰਟ ਵੱਲੋਂ 30 ਅਪ੍ਰੈਲ ਦੇ ਹੁਕਮ ਦੀ ਤਾਮੀਲ ਵਿੱਚ ਨਾਕਾਮ ਬਦਲੇ ਅਦਾਲਤੀ ਹੱਦ ਤੱਕ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸ ਨੋਟਿਸ ਦਾ ਜਵਾਬ ਦੇਣ ਲਈ ਅਸੀਂ ਪੀਯੂਸ਼ ਗੋਇਲ ਤੇ ਸੁਮਿਤਾ ਡਾਬਰਾ ਨੂੰ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਅੱਜ ਅਦਾਲਤ ਵਿੱਚ ਮੌਜੂਦ ਰਹਿਣ ਦੀ ਤਾਕੀਦ ਕਰਦੇ ਹਾਂ।